ਸੋ ਬਿਲਕੁਲ ਰਾਜਕਰਮੀ ਸਿੰਘ ਜੀ, ਨਾਲ ਜਾਂਦੇ-ਜਾਂਦੇ ਆਪਾਂ ਜਿਹੜੀ ਟਰੱਕਰਸ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਹੁਣ, ਜੋ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਸੀ ਰੋਂਗਫੁਲ ਯੂ ਟਰਨ ਦੇ ਨਾਲ, ਜੀ। ਇਹ ਇੱਕ ਜੀ। ਨੈਸ਼ਨਲ ਪੋਲੀਟੀਕਲ ਫਾਈਟ ਬਣ ਗਈ ਅਮਰੀਕਾ ਦੇ ਵਿੱਚ। ਸੋ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸ਼ਰੇਆਮ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਤੇ ਕੈਲੀਫੋਰਨੀਆ ਦੇ ਗਵਰਨਰ ਨੂੰ ਬਲੇਮ ਕਰ ਰਿਹਾ ਹੈਗਾ ਕਿ ਤੁਹਾਡੇ ਕਰਕੇ ਇਹ ਜਿਹੜੇ ਸਾਡੇ 3 ਬੰਦੇ ਮਰੇ ਆ, ਜੇ ਨਾ ਲਾਇਸੈਂਸ ਦਿੱਤਾ ਹੋਇਆ ਹੁੰਦਾ ਤੇ ਫਿਰ ਨਹੀਂ ਹੋਣਾ ਸੀ। ਸੋ ਜਦੋਂ ਉਹ ਐਕਸੀਡੈਂਟ ਹੋਇਆ, ਜਿਹੜੇ ਡਰਾਈਵਰ ਹਰਜਿੰਦਰ ਸਿੰਘ ਸੀ, ਉਹਨਾਂ ਨੂੰ ਉੱਥੇ ਤਾਂ ਨਹੀਂ ਅਰੈਸਟ ਕੀਤਾ, ਉਹ ਫਲਾਈ ਕਰਕੇ ਕੈਲੀਫੋਰਨੀਆ ਆ ਗਏ। ਕੈਲੀਫੋਰਨੀਆ ਦੇ ਵਿੱਚ ਆ ਕੇ ਜੋ FMCSA ਆ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਫੈਡ ਦੇ ਜਿਹੜੇ ਬੰਦੇ ਸੀ, ਉਹਨਾਂ ਨੇ ਆ ਕੇ ਉਹਨੂੰ ਅਰੈਸਟ ਕੀਤਾ। ਪਹਿਲਾਂ ਉਹਦਾ ਟੈਸਟ ਲਿਆ, ਕਹਿੰਦੇ ਪਈ 12 ਦੇ ਵਿੱਚੋਂ ਸਿਰਫ 2 ਕੁਐਸਚਨ ਹੀ ਉਹ ਆਨਸਰ ਕਰ ਸਕਿਆ ਇੰਗਲਿਸ਼ ਦੇ ਵਿੱਚ, ਜਿਹੜਾ ਵਰਬਲ ਟੈਸਟ ਸੀਗਾ। ਤੇ ਉਹ ਤੋਂ ਬਾਅਦ 4 ਸਾਈਨਸ ਬਾਰੇ ਜੀ 4 ਸਾਈਨਾਂ ਬਾਰੇ ਪੁੱਛਿਆ ਗਿਆ, ਉਹ ਵੀ ਕਹਿੰਦੇ ਪਈ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰ ਸਕਿਆ। ਸੋ ਇਹਦੇ ਵਿੱਚ ਹੋਇਆ ਕਿ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਕੱਟ ਰਿਹਾ, ਇੱਕ ਚੀਜ਼ ਮੈਂ ਦੱਸਦਾ ਜਾਵਾਂ, ਅਪਡੇਟ ਦੱਸਦੇ ਜਾਈਏ ਵੀ ਇਸ ਟਾਈਮ ਹਰਜਿੰਦਰ ਸਿੰਘ ਨੂੰ ਜਿਹੜੀ ਆਈ ਥਿੰਕ ਸਟਾਕਟਨ ਦੇ ਜਿਹੜੇ ਜੱਜ ਦੇ ਮੂਹਰੇ ਪੇਸ਼ ਕੀਤਾ ਗਿਆ ਆ ਜੀ, ਨੋ ਬੇਲ ਦੇ ਉੱਤੇ ਉਸ ਨੂੰ ਰੱਖਿਆ ਗਿਆ ਆ ਤੇ ਐਕਸਟ੍ਰਾਡੀਸ਼ਨ ਵੇਵਰ ਜਿਹੜਾ ਉਸਨੇ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਹੁਣ ਇਸ ਨੂੰ ਉਹਨੇ ਕਿਹਾ ਆ ਵੀ ਮੈਨੂੰ ਕੋਰਟ ਅਪੁਆਇੰਟਡ ਵਕੀਲ ਜਿਹੜਾ ਉਹ ਕਰਕੇ ਦਿੱਤਾ ਜਾਵੇ ਇਵੈਂਚੁਅਲੀ, ਕਿਉਂਕਿ ਹਾਦਸਾ ਫਲੋਰੀਡਾ 'ਚ ਹੋਇਆ ਆ, ਇਸ ਦੀ ਹਵਾਲਗੀ ਜਿਹੜੀ ਹੈ ਇਹਨਾਂ ਨੂੰ ਫਲੋਰੀਡਾ ਨੂੰ ਦਿੱਤੀ ਜਾਊਗੀ ਹਰਜਿੰਦਰ ਜੀ, ਤੇ ਉੱਥੇ ਜਿਹੜੇ ਇਸ ਦੇ ਉੱਤੇ ਜਿਹੜੇ ਸਟੇਟ ਜਾਂ ਜੇ ਕੋਈ ਫੈਡਰਲ ਚਾਰਜ ਹੁੰਦਾ ਆ ਤਾਂ ਉਸ ਦੇ ਉੱਤੇ ਲਾ ਕੇ ਉੱਥੇ ਇਵੈਂਚੁਅਲੀ ਜਿਹੜਾ ਟਰਾਇਲ ਇਸ ਦਾ ਚੱਲ ਸਕਦਾ ਆ। 3 ਵਹੀਕੂਲਰ ਜਿਹੜੇ ਹੋਮੋਸਾਈਡ ਦੇ, ਮੈਨਸਲੌਟਰ ਨਹੀਂ, ਹੋਮੋਸਾਈਡ ਦੇ ਜਿਹੜੇ ਚਾਰਜ ਇਸ ਦੇ ਉੱਤੇ ਲਗਾਏ ਗਏ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰ ਰਹੀਆਂ ਆ। ਸੋ ਦੇਖੋ, ਇਹ ਉਸਦੀ ਪਰਸਨਲ ਗਲਤੀ ਸੀਗੀ, ਪਰ ਜਿੱਦਾਂ ਆਪਾਂ ਨੂੰ ਪਤਾ ਆ ਵੀ ਟਰੰਪ ਪ੍ਰਸ਼ਾਸਨ ਜਾਂ ਜੋ ਇਸ ਟਾਈਮ ਇੱਥੇ ਵੇਵ ਚੱਲ ਰਹੀ ਆ ਜਾਂ ਜਿਹੜੀ ਲਹਿਰ ਚੱਲ ਰਹੀ ਆ, ਉਹ ਐਂਟੀ ਇਮੀਗ੍ਰੈਂਟ ਮਾਹੌਲ ਦੇ ਵਿੱਚ ਇਸ ਨੂੰ ਰੰਗ ਦਿੱਤਾ ਗਿਆ ਆ। ਸੋ ਇਹ ਬੜੀ ਅਫਸੋਸਜਨਕ ਜਿਹੜੀ ਉਹ ਗੱਲ ਆ, ਕਿਸੇ ਇੱਕ ਦੀ ਪਰਸਨਲ ਗਲਤੀ ਦੇ ਕਰਕੇ ਸਾਰੇ ਇਮੀਗ੍ਰੈਂਟਸ ਨੂੰ ਜਿਹੜਾ ਉਹ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਇਹ ਵੀ ਦੱਸ ਜਾਈਏ ਵੀ ਜਿਹੜਾ ਹਰਜਿੰਦਰ ਸਿੰਘ ਜਿਸ ਦੇ ਉੱਤੇ ਇਹ ਚਾਰਜਿਸ ਲਾਏ ਗਏ ਆ, ਇਹ ਉਸ ਸਮੇਂ ਦੇ ਉੱਤੇ ਆਇਆ ਸੀ ਜਦੋਂ ਟਰੰਪ ਹੋਣਾ ਦਾ ਕਾਰਜਕਾਲ ਸੀ। ਬਾਰਡਰ ਦੇ ਉੱਤੇ ਜਦੋਂ ਫੜੇ ਜਾਣ ਤੋਂ ਬਾਅਦ 'ਚ ਉਹਨਾਂ ਦੇ ਅੰਡਰ ਹੀ ਉਦੋਂ ਜਦੋਂ CBP ਜਾਂ ਬਾਰਡਰ ਪੈਟਰੋਲ ਜੋ ਵੀ ਚੱਲ ਰਹੀ ਸੀ, ਉਹਨਾਂ ਨੇ ਇਸ ਨੂੰ ਜਿਹੜਾ ਉਹ ਛੱਡਿਆ ਸੀਗਾ। ਵਾਸ਼ਿੰਗਟਨ ਦੇ ਵਿੱਚ ਇਸ ਨੂੰ ਲਾਇਸੈਂਸ ਕਿੱਦਾਂ ਮਿਲਿਆ, ਕੈਲੀਫੋਰਨੀਆ 'ਚ ਇਸ ਨੂੰ ਲਾਇਸੈਂਸ ਕਿੱਦਾਂ ਮਿਲਿਆ, ਤੇ ਨਿਊ ਮੈਕਸੀਕੋ ਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਇਸ ਦਾ ਨਹੀਂ ਹੋਇਆ। ਇਹਦਾ ਨੋਟਿਸ ਜਿਹੜੇ ਸ਼ੌਨ ਡਫੀ ਟਰਾਂਸਪੋਰਟੇਸ਼ਨ ਸਕੱਤਰ ਜਿਹੜੇ ਆ ਉਹਨਾਂ ਨੇ ਲਿਆ ਆ, ਤੇ ਇਸ ਦੀ ਹੁਣ ਜਿਹੜੀ ਫੈਡਰਲ ਜਾਂਚ ਮਲਟੀਪਲ ਲੈਵਲ ਦੀ ਜਿਹੜੀ ਉਹ ਹੋਊਗੀ। CDL ਇਸ਼ੂਐਂਸ ਦੇ ਉੱਤੇ ਕਈ ਤਰੀਕੇ ਦੀਆਂ ਨਵੀਆਂ ਜਿਹੜੀਆਂ ਆ ਉਹ ਚੀਜ਼ਾਂ ਆ ਸਕਦੀਆਂ ਆ, ਆਉਣਗੀਆਂ ਨਹੀਂ ਆਉਣਗੀਆਂ ਇਹ ਸਮੇਂ ਦੇ ਗਰਭ 'ਚ ਆ। ਪਰ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇੱਕ ਬਹੁਤ ਵੱਡਾ ਪੋਲੀਟੀਕਲ ਮੁੱਦਾ ਜਿਹੜਾ ਉਹਨਾਂ ਨੂੰ ਮਿਲ ਚੁੱਕਾ ਹੈ ਤੇ ਉਹ ਬਣ ਚੁੱਕਾ ਆ। ਸੋ ਇਹਦੇ ਕੀ ਖਾਮਿਆਜ਼ੇ ਕਿਹਨੂੰ ਭੁਗਤਣੇ ਪੈ ਸਕਦੇ ਆ, ਇਹ ਅਜੇ ਕਿਹਾ ਨਹੀਂ ਜਾ ਸਕਦਾ। ਜੀ ਸੋ ਬਿਲਕੁਲ, ਕਿਉਂਕਿ ਨੈਸ਼ਨਲ ਡਿਬੇਟ ਬਣ ਗਈ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਗੈਬਨ ਨਿਊਸਮ ਨੂੰ ਬਲੇਮ ਕਰ ਰਿਹਾ, ਪਰ ਗੈਬਨ ਨਿਊਸਮ ਉਹਨੀ ਕਹਿੰਦੇ ਵੀ ਭਾਈ ਤੁਹਾਡੇ ਸਮੇਂ ਤੇ ਹੀ ਐਂਟਰ ਹੋਇਆ ਸੀ ਬਾਰਡਰ ਤੇ ਤੁਸੀਂ ਹੁਣ ਇਹਨੂੰ ਅਪ੍ਰੈਲ ਦੇ ਵਿੱਚ ਇਹਦਾ ਜਿਹੜਾ ਵਰਕ ਪਰਮਿਟ ਰਿਨਿਊ ਕੀਤਾ ਹੈਗਾ। ਪਰ ਅਲਟੀਮੇਟਲੀ ਕੀ ਆ, ਇਹਦਾ ਇੰਨਾ ਜ਼ਿਆਦਾ ਬੁਰਾ ਅਸਰ ਪਿਆ ਜਦੋਂ ਸ਼ਾਨ ਡਫੀ ਹੁਣੀ ਕੱਲ ਸਟੇਟਮੈਂਟ ਜਾਰੀ ਕੀਤੀ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਵਾਸ਼ਿੰਗਟਨ ਸਟੇਟ ਨੂੰ ਵੀ, ਕੈਲੀਫੋਰਨੀਆ ਸਟੇਟ ਨੂੰ ਵੀ, ਨਾਲ ਦੀ ਨਾਲ ਨਿਊ ਮੈਕਸੀਕੋ ਸਟੇਟ ਨੂੰ। ਨਿਊ ਮੈਕਸੀਕੋ ਸਟੇਟ ਨੂੰ ਕਿਉਂ ਇਨਵੈਸਟੀਗੇਟ ਕਰੂਗੇ? ਕਿਉਂਕਿ ਜੁਲਾਈ ਦੇ ਵਿੱਚ ਇਹ ਜਿਹੜਾ ਡਰਾਈਵਰ ਆ ਇਹਨੂੰ ਇੱਕ ਸਪੀਡਿੰਗ ਦੀ ਟਿਕਟ ਮਿਲੀ ਸੀ ਤੇ ਉਸ ਟਾਈਮ ਦੇ ਉੱਤੇ ਜਿਹੜਾ ਹਾਈਵੇ ਪੈਟਰੋਲ ਦਾ ਆਫੀਸਰ ਸੀ ਉਸਨੇ ਇਹਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਕਿਉਂ ਨਹੀਂ ਲਿਆ ਹੈਗਾ, ਅਸੈਸਮੈਂਟ ਟੈਸਟ ਉਹਦਾ ਕਿਉਂ ਨਹੀਂ ਲਿਆ? ਕਹਿੰਦੇ ਵੀ ਜੇ ਉਹ ਲਿਆ ਹੁੰਦਾ ਤੇ ਸਾਡੇ 3 ਬੰਦੇ ਜਿਹੜੇ ਫਲੋਰੀਡਾ 'ਚ ਨਹੀਂ ਮਰਨੇ ਸੀ, ਕਿਉਂਕਿ FMCSA ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਇਹਨੂੰ ਅਰੈਸਟ ਕੀਤਾ ਉਹ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਅਸੈਸਮੈਂਟ ਟੈਸਟ ਲਿਆ, ELP ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਅਸੈਸਮੈਂਟ ਟੈਸਟ, ਜਿਹਦੇ 12 ਵਰਬਲ ਕੁਐਸਚਨ 'ਚੋਂ ਸਿਰਫ 2 ਹੀ ਆਨਸਰ ਦੇ ਪਾਇਆ ਤੇ 4 ਹਾਈਵੇ ਦੇ ਟ੍ਰੈਫਿਕ ਸਾਈਨ ਦਿਖਾਲੇ ਗਏ। ਉਹ ਤੋਂ ਪੁੱਛਿਆ ਗਿਆ ਵੀ ਇਹਨਾਂ ਦਾ ਕੀ ਮਤਲਬ ਆ, ਸਿਰਫ ਇੱਕ ਸਾਈਨ ਹੀ ਉਹ ਆਇਡੈਂਟੀਫਾਈ ਕਰ ਸਕਿਆ। ਹੁਣ ਕੀ ਆ ਵੀ ਮੈਨੂੰ ਸਦਰਨ ਕੈਲੀਫੋਰਨੀਆ ਤੋਂ ਆਪਣੇ ਪੰਜਾਬੀ ਭਾਈ ਬੰਦ ਹੈਗੇ ਆ,
ਜੀ ਜੀ ਉਹਨਾਂ ਦਾ ਮੈਸੇਜ ਆਇਆ, ਉਹਨਾਂ ਦੀ ਵੱਡੀ ਟਰੱਕਿੰਗ ਕੰਪਨੀ ਆ, ਕਾਫੀ ਵੱਡੀ। ਉਹ ਕਹਿੰਦੇ ਵੀ ਸਾਡਾ ਇੰਨਾ ਕੰਮ ਖਰਾਬ ਹੋਇਆ ਵੀ ਪਿਛਲੇ 2-3 ਦਿਨਾਂ ਦੇ ਵਿੱਚ ਜੀ ਬਹੁਤ ਸਾਡੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਫੇਲ ਹੋਣ ਕਰਕੇ ਟਿਕਟਾਂ ਦਿੱਤੀਆਂ ਗਈਆਂ ਆ। ਸਟੇਟਾਂ ਸੁਣ ਲਿਓ, ਅਰਕਾਨਸਾ ਦੇ ਵਿੱਚ, ਪੈਂਸਿਲਵੇਨੀਆ ਦੇ ਵਿੱਚ ਤੇ ਨਿਊ ਮੈਕਸੀਕੋ ਦੇ ਵਿੱਚ, 3 ਸਟੇਟਾਂ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ, ਆਪਾਂ ਤਾਂ ਤੁਹਾਨੂੰ ਅਲਰਟ ਹੀ ਕਰਨਾ ਹੁੰਦਾ ਹੈਗਾ। ਤੇ ਇਹ 3 ਸਟੇਟਾਂ ਦਾ ਧਿਆਨ ਰੱਖੋ। ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਆ ਉਹੀ ਜਾਓ, ਮੁੜ ਕੇ ਨਹੀਂ ਤਾਂ ਫਿਰ ਤੁਹਾਡਾ ਜਿਹੜਾ ਲਾਇਸੈਂਸ ਵੀ ਉਹ ਰੱਖ ਸਕਦੇ ਆ। ਫਲੋਰੀਡਾ ਦੇ ਵਿੱਚ ਤਾਂ ਬਿਲਕੁਲ ਘੱਟੋ ਘੱਟ ਜੋ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਉਹੀ ਜਾਵੇ, ਕਿਉਂਕਿ ਫਲੋਰੀਡਾ ਦੇ ਗਵਰਨਰ ਤਾਂ ਬਹੁਤ ਔਖਾ ਆ। ਹੁਣ ਗਵਰਨਰ ਨੇ ਤਾਂ ਕੱਲ ਸਟੇਟਮੈਂਟ ਜਾਰੀ ਕੀਤੀ ਆ ਵੀ ਯੂਐਸ ਕਾਂਗਰਸ ਨੂੰ ਐਕਟ ਕਰਨਾ ਚਾਹੀਦਾ ਵੀ, ਕਹਿੰਦਾ ਤੁਸੀਂ ਦੁੱਖ ਜ਼ਾਹਰ ਕਰਦੇ ਆ। ਦੁੱਖ ਜ਼ਾਹਰ ਕਰਨ ਦਾ ਕੀ ਮਤਲਬ? ਤੁਸੀਂ ਜਿਹੜਾ ਕਾਂਗਰਸ ਦੇ ਵਿੱਚ ਬਿੱਲ ਪਾਸ ਕਰੋ ਵੀ ਕੋਈ ਵੀ ਜਿਹੜਾ ਇਲੀਗਲ ਜਾਂ ਕੋਈ ਵੀ ਪੋਲੀਟੀਕਲ ਸਾਈਲਮ ਵਾਲਾ ਜਾਂ ਕੋਈ ਇਦਾਂ ਦਾ ਜਿਹੜਾ ਕੋਈ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈ, ਉਹਨੂੰ ਜਿਹੜਾ ਲਾਇਸੈਂਸ ਨਹੀਂ ਮਿਲਣਾ ਚਾਹੀਦਾ। ਈਵਨ ਟਰੱਕਿੰਗ ਐਸੋਸੀਏਸ਼ਨਸ ਵਾਲੇ, ਓਇਡਾ ਵਾਲੇ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲੇ ਵੀ ਹੁਣ ਇਹ ਕਹਿ ਰਹੇ ਆ ਵੀ ਨਹੀਂ, ਜਿਹੜੇ ਬੰਦੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ ਆ ਉਹਨਾਂ ਨੂੰ ਹੀ ਲਾਇਸੈਂਸ ਜਿਹੜੇ ਮਿਲਣੇ ਚਾਹੀਦੇ ਹੈਗੇ ਆ। ਸੋ ਇਹ ਇੱਕ ਨੈਸ਼ਨਲ ਡਿਬੇਟ ਬਣ ਗਈ ਆ। ਨੈਸ਼ਨਲ ਡਿਬੇਟ ਦੇ ਵਿੱਚ ਅਨਫੋਰਚੂਨੇਟਲੀ ਆਪਣੇ ਪੰਜਾਬੀ ਮੁੰਡੇ ਦੀ ਗਲਤੀ ਕਰਕੇ ਹੁਣ ਆਪਣੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਰਗੜ ਹੋਣੇ ਆ। ਇੱਕ ਜ਼ਰੂਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ, ਕਿਉਂਕਿ ਹੇਟ ਇੰਨੀ ਫੈਲੀ ਹੋਈ ਆ, ਜੇ ਤੁਸੀਂ ਕੋਈ ਵੀ ਨਿਊਜ਼ ਦੇਖ ਲਓ ਗੂਗਲ ਦੇ ਉੱਤੇ, ਇਲੀਗਲ ਯੂ ਟਰਨ ਫਲੋਰੀਡਾ ਟਰੱਕਰ ਪਾ ਲਓ ਤੇ ਘੱਟੋ ਘੱਟ 10 ਪੇਜ ਸਾਰੇ ਨਿਊਜ਼ਾਂ ਦੇ ਹੀ ਆ। ਲੋਕਾਂ ਦੇ ਕਮੈਂਟ ਹਜ਼ਾਰਾਂ ਦੇ ਵਿੱਚ ਹੈਗੇ ਆ। ਹੋ ਸਕਦਾ ਕੋਈ ਕਿਸੇ ਨੂੰ ਜਿਹੜਾ ਆ ਕਿਸੇ ਤਰ੍ਹਾਂ ਜਿਹੜਾ ਸੱਟ ਮਾਰ ਵੀ ਕਰ ਸਕਦਾ ਹੈਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਹੇਟ ਫਲਾਈ ਜਾ ਰਹੀ ਹੈਗੀ ਆ। ਸੋ ਪਲੀਜ਼ ਸਾਰੇ ਜਾਣੇ ਜਿਹੜੇ ਆ ਅਲਰਟ ਰਹੋ, ਜਦੋਂ ਕਿਸੇ ਵੀ ਤੁਸੀਂ ਦੂਜੀ ਸਟੇਟ 'ਚ ਵੀ ਜਾਂਦੇ, ਈਵਨ ਇੱਥੇ ਵੀ ਆ, ਧਿਆਨ ਰੱਖੋ ਤਾਂ ਕਿ ਕੋਈ ਜਿਹੜਾ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਆ ਉਹ ਨਾ ਕਰ ਸਕੇ। ਇਹ ਅਸੀਂ ਇਸ ਕਰਕੇ ਕਹਿ ਰਹੇ ਹਾਂ, ਫੇਰ ਕੋਈ ਕਹੂਗਾ ਡਰਾਉਂਦੇ ਨਹੀਂ। 9/11 ਤੋਂ ਬਾਅਦ ਕੀ ਹੋਇਆ ਸੀ? ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ 9/11 ਦੇ ਵਿੱਚ, ਤੇ ਬਲਵੀਰ ਸਿੰਘ ਸੋਢੀ ਦਾ ਕਤਲ ਕਰਤਾ ਸੀ, ਕਿੰਨੇ ਜਣਿਆਂ ਦੀ ਕੁੱਟਮਾਰ ਹੋਈ ਸੀ। ਸੋ ਇਸ ਕਰਕੇ, ਕਿਉਂਕਿ ਉਹ ਪੱਗ ਵਾਲਾ ਦਿਖਾਲ ਰਹੇ ਆ, ਪਰਨੇ ਵਾਲਾ ਦਿਖਾਲ ਰਹੇ ਆ। ਸੋ ਪਲੀਜ਼ ਬੀ ਕੇਅਰਫੁਲ ਸਾਰੇ ਜਾਣੇ। ਜਿੱਥੇ ਕਿਤੇ ਵੀ ਕਿਸੇ ਟਰੱਕਰ ਨੂੰ ਕੋਈ ਟਿਕਟ ਮਿਲਦੀ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ, ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੋਨ ਦੇ ਉੱਤੇ 408-272-5200 ਤੇ ਕਾਲ ਕਰਕੇ ਇਨਫੋਰਮ ਕਰ ਦਿਓ ਸਾਨੂੰ, ਤਾਂ ਕਿ ਅਸੀਂ ਆਪਣੇ ਹੋਰ ਜਿਹੜੇ ਭੈਣ ਭਰਾ ਆ ਉਹਨਾਂ ਤੱਕ ਵੀ ਉਹ ਪਹੁੰਚਾ ਸਕੀਏ ਭਈ ਐਸੇ ਸਟੇਟ 'ਚ ਆਹ ਕੁਝ ਵਾਪਰ ਰਿਹਾ ਹੈਗਾ। ਹਾਂਜੀ, ਐਲਏ ਦੇ ਵਿੱਚ ਵਾਪਰ ਕੇ ਹਟਿਆ ਜੀ। ਇੱਕ ਸਿਰਫਿਰੇ ਨੇ ਬਜ਼ੁਰਗ ਉੱਤੇ ਹਮਲਾ ਕਰ ਦਿੱਤਾ ਜੀ, ਉਹਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਲਿੰਕਰਸ਼ਿਮ ਵਾਲੇ ਮਾਮਲੇ ਦੇ ਵਿੱਚ। ਸੋ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਹਾਲਾਂਕਿ ਚਲੋ ਇਸ ਐਂਗਲ ਤੋਂ ਉਹਦੀ ਜਾਂਚ ਹੋ ਰਹੀ ਆ, ਪਰ ਫਿਰ ਵੀ ਬਚਾਅ ਦੇ ਵਿੱਚ ਹੀ ਬਚਾ ਜੀ। ਰਾਜੀ ਜੀ ਬਿਲਕੁਲ। ਸੋ ਟਰੱਕਿੰਗ ਇੰਡਸਟਰੀ ਦਾ ਪੈਰਾਡਾਈਮ ਸ਼ਿਫਟ ਹੋ ਰਿਹਾ ਆ। ਇਹ ਸਾਰੇ ਮਾਹੌਲ ਤੋਂ ਬਾਅਦ ਜੇ ਟਰੱਕਿੰਗ ਇੰਡਸਟਰੀ ਵਿੱਚ ਵੱਡੇ ਚੇਂਜਸ ਆਉਣਗੇ, ਕਿੱਦਾਂ ਦੇ ਹੋਣਗੇ, ਕੀ ਇਸ ਦਾ ਓਵਰਆਲ ਫਿਊਚਰ ਤੱਕ ਰਿਜ਼ਲਟ ਜਿਹੜਾ ਉਹ ਰਹੂਗਾ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਤੇ ਬਾਕੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਅਲਰਟ ਤੁਸੀਂ ਰਹਿਣਾ। ਇਹ ਨਹੀਂ ਵੀ ਕੰਮ ਤੇ ਨਹੀਂ ਜਾਣਾ ਜਾਂ ਉਹ ਨਹੀਂ ਕਰਨਾ, ਉਹ ਤਾਂ ਦੇਖੋ ਚੱਲਣੇ ਆ, ਉਹ ਤਾਂ ਕਰਨੇ ਹੀ ਆ, ਉਹ ਸਾਰਾ ਕੁਛ ਆ। ਪਰ ਸਿਰਫਿਰਿਆਂ ਤੋਂ ਅਲਰਟ ਜਿਹੜਾ ਉਹ ਤੁਸੀਂ ਰਹਿਣਾ ਆ। ਅੱਗੇ ਜਿੱਦਾਂ ਕਹਿ ਲਓ ਵੀ ਤੁਸੀਂ ਸਿਰ ਸੱਟ ਕੇ ਫੋਨ ਦੇਖਦੇ ਹੋਏ ਉਰੇ ਪਰੇ ਨੂੰ ਤੁਰੇ ਜਾਂਦੇ ਸੀਗੇ, ਹੁਣ ਉਹਦੀ ਥਾਂ ਦੇ ਉੱਤੇ ਤੁਸੀਂ ਘੁੰਮੋ ਫਿਰੋ। ਇਹ ਨਹੀਂ ਵੀ ਕਿਤੇ ਨਹੀਂ ਜਾਣਾ ਜਾਂ ਆਉਣਾ ਨਹੀਂ, ਉਹ ਸਾਰਾ ਕੁਝ ਤੁਸੀਂ ਕਰਨਾ, ਕੰਮਾਂ ਤੇ ਵੀ ਜਾਣਾ। ਬਸ ਅਲਰਟ ਰੱਖਣਾ ਵੀ ਆਲੇ ਦੁਆਲੇ ਕੋਈ ਕਮਲਾ ਨਾ ਹੋਵੇ, ਵੀ ਇਹ ਤੋਂ ਦੂਰੀ ਬਣਾ ਕੇ ਜਿਹੜੀ ਉਹ ਰੱਖਣ ਦੀ ਤੁਹਾਨੂੰ ਜਿਹੜੀ ਉਹ ਜ਼ਰੂਰਤ ਆ। ਸ਼ਦਾਈ ਅੱਜ ਕੱਲ੍ਹ ਦੁਨੀਆ ਦੇ ਵਿੱਚ ਮੈਂਟਲ ਹੈਲਥ ਪ੍ਰੋਬਲਮ ਇੰਨੀ ਕੁ ਜ਼ਿਆਦਾ ਵਧੀ ਆ, ਅਮਰੀਕਾ 'ਚ ਵੀ ਬਹੁਤ ਆ। ਤੇ ਉਹ ਅਜਿਹੇ ਲੋਕਾਂ ਤੋਂ ਜਿਹੜਾ ਉਹ ਆਪਾਂ ਨੂੰ ਬਚਤ ਰੱਖਣ ਦੀ ਇਸ ਟਾਈਮ ਜਿਹੜੀ ਉਹ ਜ਼ਰੂਰਤ ਹੈਗੀ ਆ ਜੀ।